ਰਮਨ ਜੀ, ਕੀ ਜਿਹੜੀ ਲੇਟੈਸਟ ਸਥਿਤੀ, ਆਪਾਂ ਇਸੇ ਤੋਂ ਹੀ ਜਿਹੜੀ ਸ਼ੁਰੂਆਤ ਜਿਹੜੀ ਉਹ ਕਰਦੇ ਆ ਟਰੱਕਿੰਗ ਇੰਡਸਟਰੀ ਨੂੰ ਲੈ ਕੇ, ਵਾਟਸ ਲੇਟੈਸਟ? ਲੇਟੈਸਟ ਕਾਫੀ ਕੁਝ ਚੱਲ ਰਿਹਾ ਹੈਗਾ ਰਾਜਕਿਰਨ ਇੰਡਸਟਰੀ ਜੇ ਕਹੀਏ ਤੇ ਐਜ਼ ਹੋਲ ਬਹੁਤ ਵਧੀਆ ਚੱਲ ਰਹੀ ਹੈ। ਰਿਪੋਰਟ ਜਿਹੜੀ ਆ ਆਲਮੋਸਟ ਟਰੱਕਿੰਗ ਕੰਪਨੀਜ਼ ਤੋਂ ਬੜੀ ਵਧੀਆ ਆ ਰਹੀ ਹੈ ਕਿ ਸਾਰਾ ਕੁਝ ਠੀਕ ਹੋ ਰਿਹਾ ਹੈਗਾ, ਰੇਟਸ ਵਧੀਆ ਹੋ ਰਹੇ ਹੈਗੇ ਆ। ਪਰ ਜਿਹੜੀਆਂ ਸਿਚੁਏਸ਼ਨਾਂ ਅਜੇ ਵੀ ਬਣੀਆਂ ਹੋਈਆਂ ਆ ਉਹ ਹੈਗਾ ਕਿ ਜਿਹੜੀ ਇੱਕ ਥੈਫਟ ਦੀ ਸਿਚੁਏਸ਼ਨ ਆ ਤੇ ਦੂਸਰੀ ਜਿਹੜੀ ਡਰਾਈਵਰ ਸ਼ਾਰਟੇਜ ਜਿਹੜੀ ਹੁਣ ਕੰਪਨੀਜ਼ ਨੂੰ ਦਿਖ ਰਹੀ ਹੈਗੀ ਆ। ਔਰ ਜਿਵੇਂ ਕਹਿ ਲਓ ਵੀ ਇਸ ਵੇਲੇ ਇੱਕ ਥੋੜ੍ਹੀ ਜਿਹੀ ਡਰਾਈਵਰ ਪੇ ਦੀ ਵਾਰ ਵੀ ਜਿਹੜੀ ਆ ਉਹ ਚੱਲ ਪਈ ਹੈਗੀ ਆ। ਤੇ ਇਹਦੇ ਵਿੱਚ ਹੁਣ ਜੇ ਆਪਾਂ ਗੱਲ ਕਰੀਏ ਇਸ ਵੇਲੇ ਜਿਹੜਾ ਕੰਬੈਟਿੰਗ ਆਰਗੇਨਾਈਜ਼ਡ ਰੀਟੇਲ ਕ੍ਰਾਈਮ ਐਕਟ ਹੈਗਾ ਆ ਉਹ ਹਾਊਸ ਦੇ ਵਿੱਚ ਪਾਸ ਹੋ ਗਿਆ 348/60 ਹੈ ਨਾ। ਐਂਡ ਇਹ ਜਿਹੜਾ ਲਾਅ ਹੈਗਾ ਇਹ ਹੁਣ ਸੈਨੇਟ ਦੇ ਵਿੱਚ ਜਿਹੜਾ ਇਹਦਾ ਪਲੇ ਆਊਟ ਹੋਊਗਾ। ਔਰ ਮੇਰੇ ਖਿਆਲ ਦੇ ਵਿੱਚ ਕਿ ਕਾਫੀ ਜ਼ਿਆਦਾ ਜ਼ਰੂਰੀ ਹੈਗਾ ਇਹ ਚੀਜ਼ਾਂ ਜਿਹੜੀਆਂ ਕਰਨੀਆਂ। ਇਸ ਵੇਲੇ $18 ਮਿਲੀਅਨ ਅ ਡੇ ਜਿਹੜਾ ਰਫਲੀ ਨੁਕਸਾਨ ਹੁੰਦਾ ਆ ਟਰੱਕਿੰਗ ਇੰਡਸਟਰੀ ਨੂੰ, ਅਬਾਊਟ $6.6 ਬਿਲੀਅਨ ਦਾ ਨੁਕਸਾਨ ਜਿਹੜਾ ਹੁੰਦਾ ਆ ਇਹਦੇ ਵਿੱਚ ਐਵਰੀ ਡੇ ਦੇ ਹਿਸਾਬ ਦੇ ਨਾਲ। ਤੇ ਜਿਹੜਾ ਇਸ ਵੇਲੇ ਸਕੇਰੀਅਸਟ ਨੰਬਰ ਆਇਆ ਹੈਗਾ ਕਿ ਜਿਹੜਾ ਫਰਾਡ, ਆਇਡੈਂਟੀਟੀ ਥੈਫਟ ਤੇ ਫੇਕ ਪੇਪਰ ਵਰਕ ਦਿਖਾ ਕੇ ਜਿਹੜੇ ਲੋਡ ਚੋਰੀ ਕਰਨੇ ਆ ਉਹ 2021 ਤੋਂ ਲੈ ਕੇ ਹੁਣ ਤੱਕ 1500% ਦਾ ਇਨਕਰੀਜ਼ ਉਹਦੇ ਵਿੱਚ ਦੇਖਣ ਨੂੰ ਮਿਲਿਆ ਆ। ਸੋ ਇਹ ਜਿਹੜਾ ਇਨਕਰੀਜ਼ ਹੈਗਾ ਆ ਇਹ ਬੜਾ ਸਕੇਰੀਅਸਟ ਹੈਗਾ ਇਸ ਵੇਲੇ। ਸੋ ਇਸ ਕਰਕੇ ਇਹਦੇ ਉੱਤੇ ਕਾਫੀ ਜਿਹੜਾ ਕੰਮ ਉਹ ਚੱਲ ਰਿਹਾ ਹੈਗਾ ਕਿ ਇਹਨੂੰ ਪਾਸ ਕਰਨ ਵਾਸਤੇ। ਤੇ ਜੇ ਆਪਾਂ ਹੁਣ ਉਹ ਇਹਦੀ ਗੱਲ ਕਰ ਲਈਏ ਤੇ ਆਪਣਾ ਜਿਹੜਾ ਆ ਆਪਣੇ ਰੀਸੈਂਟਲੀ 1-2 ਦਿਨ ਪਹਿਲਾਂ ਜਿਹੜੀ ਅਰੈਸਟ ਹੋਈ ਹੈਗੀ ਆ ਇੰਡੀਆਨਾ ਦੇ ਵਿੱਚ, ਗ੍ਰੀਨਫੀਲਡ ਇੰਡੀਆਨਾ ਦੇ ਵਿੱਚ, ਡਰਾਈਵਰ ਜਿਹੜਾ ਦੀਪਕ ਕੁਮਾਰ ਫ੍ਰਿਜ਼ਨੋ 31 ਈਅਰਸ ਓਲਡ, ਜਿਹੜੇ ਕਿ ਉੱਥੋਂ ਲੋਡ ਆਲਮੋਸਟ ਚੋਰੀ ਕਰਕੇ ਲੈ ਕੇ ਆ ਰਹੇ ਸੀਗੇ ਤੇ ਇੱਥੇ ਉਹਨਾਂ ਨੂੰ ਤਾਂ ਉਹਦੀ ਮਿਲੀ ਜਿਹੜੀ ਟਿਪ ਤੇ ਇੰਡੀਆਨਾ ਤੋਂ ਚੋਰੀ ਕਰਕੇ ਲਿਆ ਰਿਹਾ ਸੀ। ਨਹੀਂ, ਇਹ ਇੰਡੀਆਨਾ ਤੋਂ ਨਹੀਂ ਸੀਗਾ, ਇਹ ਮੇਰੇ ਖਿਆਲ ਸੀਗਾ ਪੈਂਸਿਲਵੇਨੀਆ ਤੋਂ ਸੀਗਾ। ਪੈਂਸਿਲਵੇਨੀਆ ਤੋਂ ਚੋਰੀ ਹੋਇਆ, ਪਰ ਉੱਥੇ ਗਏ ਜੂਨ 25 ਨੂੰ ਪੈਂਸਿਲਵੇਨੀਆ ਤੋਂ ਚੋਰੀ ਹੋਇਆ ਸੀਗਾ ਤੇ ਪੈਂਸਿਲਵੇਨੀਆ ਤੋਂ ਉਹਨਾਂ ਦੇ ਲਈ ਉਹ ਸੀਗੀ ਆਪਣੀ ਵਾਰੰਟ ਇਸ਼ੂ ਹੋਇਆ ਸੀਗਾ। ਸੋ ਇਹ ਜਿਹੜਾ ਲੋਡ ਸੀਗਾ ਇਹ ਅਬਾਊਟ 40,000 ਪਾਊਂਡ ਟੰਗਸਟਨ ਆਕਸਾਈਡ ਪਾਊਡਰ ਸੀਗਾ ਜਿਹੜਾ ਕਿ ਮਿਤਸੂਬਿਸ਼ੀ ਮਟੀਰੀਅਲ ਜਾਪਾਨ ਨੂੰ ਜਾਣਾ ਸੀਗਾ ਤੇ ਜਿਹੜਾ ਕਿ ਇਹ ਚੋਰੀ ਕਰ ਲਿਆ ਗਿਆ। ਇਹਦੀ ਕੀਮਤ ਕੋਈ ਤਕਰੀਬਨ 3 ਮਿਲੀਅਨ ਦੇ ਲਾਗੇ ਦੱਸੀ ਜਾਂਦੀ ਸੀ ਲੋਡ ਦੀ। ਸੋ ਇਹ ਜਿਹੜਾ ਲੋਡ ਆ ਇਹ ਚੋਰੀ ਹੋਇਆ। ਔਰ ਇਹ ਜਿਹੜੀਆਂ ਚੀਜ਼ਾਂ ਹੁਣ ਹੋ ਰਹੀਆਂ ਹੈਗੀਆਂ ਇਹਨਾਂ ਦੇ ਕਰਕੇ ਜਿਹੜਾ ਸਿਚੁਏਸ਼ਨ ਹੈਗੀ ਆ ਉਹ ਕਾਫੀ ਜਿਹੜੀ ਆ ਉਹ ਕਹਿ ਲਓ ਵੀ ਜਿਹੜੇ ਇੱਦਾਂ ਦੇ ਲਾਜ਼ ਬਣਨੇ ਆ ਉਹ ਤਾਂ ਹੀ ਫਿਰ ਉੱਤੇ ਜ਼ੋਰ ਪੈਂਦਾ, ਤਾਂ ਹੀ ਫਿਰ ਉਹ ਅੱਗੇ ਵੱਧਦੇ ਆ ਕਿਉਂਕਿ ਇਹ ਚੀਜ਼ਾਂ ਜਿਹੜੀਆਂ ਹੋ ਰਹੀਆਂ ਹੈਗੀਆਂ। ਇਹਦੇ ਨਾਲ ਨਾਲ ਰਾਜਕਿਰਨ ਇੱਕ ਜਿਹੜੀ ਹੋਰ ਇੰਟਰਸਟਿੰਗ ਔਰ ਜਿਹੜੀ ਬਹੁਤ ਜ਼ਰੂਰੀ ਜਿਹੜੀ ਖਬਰ ਹੈਗੀ ਆ, ਮਲਟੀ ਸਟੇਟ ਕ੍ਰੈਕ ਡਾਊਨ ਜਿਹੜਾ ਔਨ ਕਮਰਸ਼ੀਅਲ ਜਿਹੜੇ ਵਹੀਕਲਸ ਹੈਗੇ ਉਹਨਾਂ ਦੇ ਵਾਇਲੇਟਰਸ ਦੇ ਉੱਤੇ ਚੱਲਿਆ ਹੈਗਾ। ਠੀਕ ਹੈ, ਜਿਹਦੇ ਵਿੱਚ ਇਹ ਕਾਫੀ ਮਹੀਨਿਆਂ ਤੋਂ ਬਿਲਡਅਪ ਕੀਤਾ ਜਾ ਰਿਹਾ ਸੀਗਾ ਇਸ ਚੀਜ਼ ਨੂੰ ਤੇ ਜਿਹਦੇ ਵਿੱਚ ਕਿ ਇੰਡੀਆਨਾ ਦੇ ਵਿੱਚ 223 ਅਰੈਸਟ ਜਿਹੜੀਆਂ ਆਈਸ ਤੇ ਸਟੇਟ ਪੁਲਿਸ ਦੇ ਆਪਰੇਸ਼ਨ ਦੇ ਨਾਲ ਕੀਤੀਆਂ ਗਈਆਂ ਇਲੀਨੋਇਸ ਸਟੇਟ ਲਾਈਨ ਦੇ ਲਾਗੇ। ਓਕਲਾਹੋਮਾ ਵੱਲੋਂ 120 ਅਰੈਸਟ ਜਿਹੜੀਆਂ I-40 ਤੇ ਵਿਦ ਰੈਪ ਸ਼ੀਟ ਇਨਕਲੂਡਿੰਗ DUI, ਹਿਊਮਨ ਸਮਗਲਿੰਗ ਤੇ ਡਰੱਗ ਡਿਸਟ੍ਰੀਬਿਊਸ਼ਨ ਤੇ। ਟੈਕਸਸ ਪੈਨ ਹੈਂਡਲ ਦੇ ਵਿੱਚ 30+ ਅਰੈਸਟ ਹੋਈਆਂ। ਨੇਸ਼ਨ ਵਾਈਡ ਜੇ ਉਹ ਟੈਲੀ ਕੀਤੀ ਜਾਵੇ ਤੇ ਨੇਸ਼ਨ ਵਾਈਡ ਦੱਸਿਆ ਜਾ ਰਿਹਾ ਕਿ ਆਲਮੋਸਟ 9500 ਕਮਰਸ਼ੀਅਲ ਟਰੱਕ ਟੇਕਨ ਆਫ ਦਾ ਰੋਡ ਇਸ ਸਵੀਪ ਦੇ ਵਿੱਚ। ਸੋ ਇਹਦੇ ਵਿੱਚ ਵੀ ਜਿਹੜੀ ਇਹ ਚੀਜ਼ ਹੈਗੀ ਆ ਉਹ ਉੱਭਰ ਕੇ ਸਾਹਮਣੇ ਉਹੀ ਆ ਰਹੀ ਆ ਕਿ ਜਿਹੜੀਆਂ ਇਸ ਵੇਲੇ 2 ਸਟੇਟਸ ਹੈਗੀਆਂ, ਕੈਲੀਫੋਰਨੀਆ ਨੂੰ ਤਾਂ ਕਾਫੀ ਮਤਲਬ ਹਿੱਟ ਆਲਰੇਡੀ ਕਰ ਚੁੱਕੇ ਆ ਐਂਡ ਨਿਊਯਾਰਕ ਨੂੰ ਹਿੱਟ ਜਿਹੜਾ ਇਸ ਵੇਲੇ ਹੋ ਰਿਹਾ ਹੈਗਾ ਕਿ ਉਹਨਾਂ ਦੀ ਫੰਡਿੰਗਸ ਵਗੈਰਾ ਜਿਹੜੀ ਆ ਰੁਕੀ ਹੋਈ ਆ ਕਿ ਇੰਪਲੀਮੈਂਟੇਸ਼ਨ ਜਿਹੜੀ ਆ ਰੂਲਸ ਦੀ ਨਹੀਂ ਹੋ ਰਹੀ ਹੈਗੀ। ਸੋ ਇੱਕ ਹੋਰ ਜਿਹੜੀ ਇੰਪੋਰਟੈਂਟ ਚੀਜ਼ ਹੈਗੀ ਰਾਜਕਿਰਨ, ਜਿਹੜਾ ਫਲੋਰੀਡਾ ਵਾਲਾ ਆਪਣਾ ਯੂਟਰਨ ਲਾਸੂਟ ਸੀਗਾ
ਉਹਦੇ ਹਮ, ਵਿੱਚ C.H. ਰੋਬਿਨਸਨ ਜਿਹੜਾ ਸੀਗਾ ਉਹ ਡ੍ਰੌਪ ਆਊਟ ਕਰ ਦਿੱਤਾ ਗਿਆ C.H. ਰੋਬਿਨਸਨ ਨੂੰ ਉਸ ਕੇਸ ਦੇ ਵਿੱਚੋਂ, ਕਿਉਂਕਿ ਉਸ ਕੇਸ ਦੇ ਵਿੱਚ ਇਹ ਪਾਇਆ ਗਿਆ ਕਿ C.H. ਰੋਬਿਨਸਨ ਦਾ ਕੋਈ ਲੈਣਾ ਦੇਣਾ ਨਹੀਂ ਸੀਗਾ। ਉਹਨਾਂ ਦੀ ਸੋ ਗਲਤੀ ਜਿਹੜੀ ਨਹੀਂ ਸੀ। ਜਿਹੜਾ ਆਪਣਾ ਇਹ ਕੇਸ ਸੀਗਾ ਮੌਂਟਗੋਮਰੀ ਵਰਸਸ ਕਾਰਾਬਾਈ ਟਰਾਂਸਪੋਰਟ ਦਾ, ਜਿਹੜਾ ਯੂਨਾਨਿਮਸ ਡਿਸੀਜਨ ਆਇਆ ਸੀ ਸੁਪਰੀਮ ਕੋਰਟ ਦਾ ਬ੍ਰੋਕਰ ਲਾਇਬਿਲਿਟੀ ਦਾ, ਸੋ ਉਹ ਸ਼ਾਇਦ ਇੱਥੇ ਪਲੇ ਆਊਟ ਹੋਣਾ ਸੀਗਾ, ਪਰ ਡੈਫੀਨੇਟਲੀ ਇਸ ਵਾਰੀ ਉਹ ਪਲੇ ਆਊਟ ਨਹੀਂ ਹੋਇਆ। ਸੋ C.H. ਰੋਬਿਨਸਨ ਜਿਹੜੇ ਆ ਉਹ ਉਸ ਲਾਸੂਟ ਦੇ ਵਿੱਚ ਉਹਨਾਂ ਨੂੰ ਡ੍ਰੌਪ ਕਰ ਦਿੱਤਾ ਗਿਆ। ਜੀ ਅੱਛਾ ਕਾਰਗੋ ਥੈਫਟ ਦੀ ਜੇ ਰਾਜਕਨਵੀਰ ਸਿੰਘ ਤੇ ਆਪਣੇ ਰਮਨ ਭਾਜੀ ਗੱਲ ਕਰਦੇ ਜਾਈਏ, ਕਹਿੰਦੇ ਵੀ ਜਿਹੜਾ ਫੋਰਸ ਜੁਲਾਈ ਆ ਇਹ ਰਿਪੋਰਟ ਕੀਤਾ ਗਿਆ ਵੀ ਕਾਰਗੋ ਨੈਟ ਨੇ ਫੋਰਸ ਜੁਲਾਈ ਜਿਹੜਾ ਥੈਫਟ ਆ ਇਹ ਬਹੁਤ ਜ਼ਿਆਦਾ ਹੁੰਦਾ ਆ। ਪਿਛਲੇ ਸਾਲ ਵੀ ਹੋਇਆ ਸੀ। ਸੋ ਸਾਰੇ ਕੇਅਰਫੁਲ ਰਹਿਣ। ਜਿਹੜੇ ਏਰੀਆ ਉਹਨਾਂ ਨੇ ਮੇਨ ਮੈਂਸ਼ਨ ਕੀਤੇ ਆ, ਕੈਲੀਫੋਰਨੀਆ, ਟੈਕਸਸ ਤੇ ਇਲੀਨਾਇਸ, 3 ਸਟੇਟਾਂ ਜਿਹੜੀਆਂ ਉਹਨੇ ਦੱਸੀਆਂ ਹੈਗੀਆਂ। ਸੋ ਜਿਹੜੇ ਟਰੱਕਿੰਗ ਦੇ ਵਿੱਚ ਆ ਖਾਸ ਕਰਕੇ ਇਹ ਵਾਰਨਿੰਗ ਆ 4 ਜੁਲਾਈ ਨੂੰ। ਕਹਿੰਦੇ ਵੀ ਇਸ ਏਰੀਏ ਦੇ ਵਿੱਚ ਇਹ ਹਾਈ ਵੈਲਿਊ ਟਾਰਗੇਟ ਏਰੀਆ ਆ। ਕੈਲੀਫੋਰਨੀਆ ਦਾ ਜੇ ਕਾਉਂਟੀ ਵਾਈਜ਼ ਦੱਸਦੇ ਜਾਈਏ, ਸੈਨ ਬਰਨਡੀਨੋ ਤੇ ਲਾਸ ਐਂਜਲਸ ਕਾਉਂਟੀ, ਤੇ ਡੈਲਸ ਕਾਉਂਟੀ 'ਚ ਟੈਕਸਸ, ਮੈਰੀਕੋਪਾ ਕਾਉਂਟੀ ਐਰੀਜ਼ੋਨਾ ਤੇ ਸ਼ੈਲਬੀ ਕਾਉਂਟੀ ਟੈਨਸੀ ਦੇ ਵਿੱਚ। ਯਾ ਇਹ ਕਾਫੀ ਇਸ ਵੇਲੇ ਟਾਈਮ ਜਿਹੜਾ ਆ ਉਹ ਐਕਸਪੈਕਟਡ ਹੁੰਦਾ ਕਿ ਇਸ ਵੇਲੇ ਕਾਫੀ ਜਿਹੜੀਆਂ ਚੋਰੀਆਂ ਆ ਉਹ ਇਸ ਟਾਈਮ ਤੇ ਹੁੰਦੀਆਂ ਹੈਗੀਆਂ। ਸੋ ਡੈਫੀਨੇਟਲੀ ਜੇ ਤੁਸੀਂ ਬਾਹਰ ਹੈਗੇ, ਰੋਡ ਤੇ ਹੈਗੇ, ਤਾਂ ਬੀ ਕੇਅਰਫੁਲ। ਜੀ